23 ਮਾਰਚ 1940 ਨੂੰ ਲਾਹੌਰ ਡੈਕਲੇਰੇਸ਼ਨ ਹੋਈ, ਪਰ ਤੁਸੀਂ ਲਾਹੌਰ ਡੈਕਲੇਰੇਸ਼ਨ ਦੇਖੋਗੇ ਉਹਦੇ 'ਚ ਪਾਕਿਸਤਾਨ ਲਫ਼ਜ਼ ਨਹੀਂ। ਕਾਇਦੇ ਆਜ਼ਮ ਟਰੂਲੀ ਇੱਕ ਸੈਕੂਲਰ ਹੋਣ ਦੇ ਨਾਤੇ ਉਹ ਦੇਖ ਰਹੇ ਸੀ ਕਿ ਕੋਈ ਐਸਾ ਸਿਸਟਮ ਜਿਹਦੇ 'ਚ ਮੁਸਲਮਾਨ ਮੈਜੋਰਿਟੀ ਜਿਹੜੇ ਪ੍ਰੋਵਿੰਸ ਨੇ ਉਹਨਾਂ ਦੇ ਵਿੱਚ ਮੁਸਲਮਾਨਾਂ ਦਾ ਭਵਿੱਖ ਸੁਰੱਖਿਅਤ ਹੋਏ, ਉਹਨਾਂ ਦੇ ਕੋਲ ਜਿਹੜੀ ਲੈਜਿਸਲੇਚਰ ਪਾਵਰ ਹੋਏ। ਉਹਨਾਂ ਦੇ ਹਰ ਅਟੈਂਪਟ ਨੂੰ ਗਾਂਧੀ ਔਰ ਨਹਿਰੂ ਵਿਚਲਾ ਜਿਹੜਾ ਸੈਕੂਲਰਿਜ਼ਮ ਦੇ ਲਬਾਦੇ 'ਚ ਲੁਕਿਆ ਇੱਕ ਕਮਿਊਨਲ ਪਾਰਟ ਸੀ, ਉਹਨੇ ਜਿਹੜਾ ਉਹ ਫੇਲ ਕੀਤਾ। ਲੈਜਿਸਲੇਚਰ ਅਸੈਂਬਲੀ 'ਚ A ਜ਼ੋਨ B ਜ਼ੋਨ ਦੋ ਕਿਸਮ ਦੇ ਸੂਬੇ ਬਣਨ ਔਰ ਉਹਨਾਂ ਦੇ ਕੋਲ ਆਈਨੀ ਹੱਕ ਹੋਣ, ਪਰ ਨਹਿਰੂ ਇਸ ਗੱਲ ਦੇ ਉੱਤੇ ਅੜਿਆ ਸੀ ਕਿ ਜਿਹੜੀ ਕਾਂਸਟੀਟਿਊਐਂਟ ਅਸੈਂਬਲੀ ਬਣੀ ਹੈ ਉਸ ਦੇ ਵਿੱਚ ਫੈਸਲਾ ਮੈਜੋਰਿਟੀ ਦੇ ਆਧਾਰ ਦੇ ਉੱਤੇ ਹੋਏਗਾ। ਇਹ ਕਾਇਦੇ ਆਜ਼ਮ ਦੇ ਅਲਫਾਜ਼ ਨੇ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਔਰ ਇਵੈਂਚੁਅਲੀ ਉਹ ਪਾਕਿਸਤਾਨ ਦੇ ਲਈ ਅੜੇ ਔਰ ਪਾਕਿਸਤਾਨ ਉਹਨਾਂ ਨੇ ਹਾਸਿਲ ਕੀਤਾ। ਮੁਲਕ ਦੀ ਵੰਡ ਦੇ ਲਈ ਗਾਂਧੀ ਔਰ ਨਹਿਰੂ ਜ਼ਿੰਮੇਵਾਰ ਨੇ, ਪਟੇਲ ਦਾ ਨਾਮ ਵੀ ਵਿੱਚ ਆਉਂਦਾ। ਉਹ ਨੇਸ਼ਨਸ ਦਾ ਕਾਨਸੈਪਟ ਜੇ ਅਸੀਂ ਉਹਨੂੰ ਹਿਸਟੋਰੀਕਲੀ ਜਾਂ ਫਿਲਸੋਫੀਕਲੀ ਦੇਖੀਏ, ਉਹ ਸਭ ਤੋਂ ਪਹਿਲਾਂ ਲਾਲਾ ਲਾਜਪਤ ਰਾਏ ਨੇ ਦਿੱਤਾ ਔਰ ਇਸ ਨੂੰ ਪੋਲੀਟੀਕਲ ਈਡੀਅਮ 'ਚ ਹਿੰਦੂ ਮਹਾਸਭਾ ਦੇ ਰੂਪ ਦੇ ਵਿੱਚ ਜਿਹੜਾ ਇੰਪਲੀਮੈਂਟੇਸ਼ਨ ਵੱਲ ਤੋਰਿਆ ਉਹ ਸਾਵਰਕਰ ਨੇ ਤੋਰਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸਵੇਰ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਹ ਇੱਕ ਹਮੇਸ਼ਾ ਬਹਿਸ ਦਾ ਵਿਸ਼ਾ ਰਿਹਾ ਹੈ ਕਿ 1947 ਦੀ ਜਿਹੜੀ ਮੁਲਕ ਵੰਡ ਹੈ ਅਤੇ ਉਸ ਚੋਂ ਨਿਕਲੀ ਤਬਾਹੀ ਤੇ ਬਰਬਾਦੀ ਲਈ ਕੌਣ ਜ਼ਿੰਮੇਵਾਰ ਹੈ। ਸੋ ਅਸੀਂ ਵੀ ਇਸ ਸੰਬੰਧੀ ਬ੍ਰਿਟਿਸ਼, ਗਾਂਧੀ, ਨਹਿਰੂ, ਪਟੇਲ ਅਤੇ ਜਿਨ੍ਹਾਂ ਦੇ ਰੋਲ ਬਾਰੇ ਥੋੜੀ ਪੜਤਾਲ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਅਨਲੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਡੇ ਪਹਿਲੇ ਸੈਗਮੈਂਟ ਦੇ ਦੌਰਾਨ ਸਾਡੇ ਵੀਰ ਜ਼ੁਬੇਰ ਯਾਕੂਬ ਸਾਹਿਬ ਨੇ ਕਾਮੈਂਟ ਲਿਖਿਆ ਔਰ ਮੈਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਕਿਉਂਕਿ ਜਿਸ ਲੈਵਲ ਤੋਂ ਅਸੀਂ ਇਹ ਡਿਸਕਸ਼ਨ ਸ਼ੁਰੂ ਕੀਤੀ, ਜਿਵੇਂ ਯਾਕੂਬ ਸਾਹਿਬ ਨੇ ਪੁੱਛਿਆ ਕਿ ਵੀ ਫਿਰ ਇਹਦਾ ਮਤਲਬ ਡਾਕਟਰ ਸਾਹਿਬ ਤੁਸੀਂ ਕੀ ਸਮਝਦੇ ਹੋ ਵੀ ਪਾਰਟੀਸ਼ਨ ਨਹੀਂ ਹੋਣੀ ਚਾਹੀਦੀ ਸੀ, ਜਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਤਾਂ ਇਹ ਨਹੀਂ ਕਿਹਾ ਹੈ, ਕਿਉਂਕਿ ਸਾਡਾ ਫੋਕਸ ਇਸ ਜਿਹੜਾ ਪਹਿਲਾ ਸੈਗਮੈਂਟ ਹੈ ਉਹ ਇਸ ਦੇ ਉੱਤੇ ਹੀ ਸੀ ਕਿ ਜਿਹੜੇ ਇਨੋਸੈਂਟ ਲੋਕ ਦੋਨੋਂ ਪਾਸੇ ਮਾਰੇ ਗਏ। ਔਰ ਇਹ ਵੀ ਅਸੀਂ ਇਸ ਲਈ ਇਹਨੂੰ ਟੱਚ ਬੇਸ ਕੀਤਾ ਹੈ ਕਿ ਕੀ ਇਹੀ ਜਿਹੜੀ ਈਵਨ ਮਾਈਗ੍ਰੇਸ਼ਨ ਹੈ ਪੀਸਫੁਲ ਤਰੀਕੇ ਨਾਲ ਨਹੀਂ ਸੀ ਹੋ ਸਕਦੀ। ਪਾਰਟੀਸ਼ਨ ਇਸ ਦਾ ਅਸੀਂ ਇਸ ਸੈਗਮੈਂਟ 'ਚ ਜ਼ਿਕਰ ਕਰਾਂਗੇ ਕਿ ਭਾਈ ਉਹ ਕਿਹੜੇ ਸਰਕਮਸਟਾਂਸਿਸ ਨੇ ਜਿਨ੍ਹਾਂ ਨੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੂੰ ਇਸ ਮੁਕਾਮ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਭਾਈ ਮੁਸਲਮਾਨ ਸੇਫ ਨਹੀਂ ਹੋਣਗੇ ਜੇ ਸਾਡਾ ਮੁਲਕ ਨਹੀਂ ਬਣਦਾ ਜਾਂ ਉਹਨਾਂ ਦਾ ਮੁਲਕ ਨਹੀਂ ਬਣਦਾ। ਉਹ ਆਰਗੂਮੈਂਟ ਵੱਲ ਅਸੀਂ ਬਾਅਦ ਦੇ ਵਿੱਚ ਜਾਵਾਂਗੇ। ਪਹਿਲਾ ਆਰਗੂਮੈਂਟ ਤਾਂ ਇਸ 'ਤੇ ਸੀ ਕਿ ਜਦੋਂ ਅਸੀਂ ਬਲੱਡੀ ਪਾਰਟੀਸ਼ਨ ਕਹਿੰਦੇ, ਪਾਰਟੀਸ਼ਨ ਦੇਖੋ ਦੁਨੀਆ ਦੇ ਵਿੱਚ ਜਿਹੜੇ ਹੱਦਾਂ ਨੇ ਮੁਲਕਾਂ ਦੀਆਂ, ਉਹ ਤਾਂ ਜੇ ਤੁਸੀਂ 20ਵੀਂ ਸਦੀ ਤੋਂ ਪਹਿਲਾਂ 19ਵੀਂ 18ਵੀਂ ਸਦੀ 'ਚ ਵੀ ਦੇਖੋ, ਨੇਸ਼ਨ ਸਟੇਟ ਦਾ ਕਾਨਸੈਪਟ ਹੀ ਜਿਹੜਾ ਹੈ ਉਹ 19ਵੀਂ ਸਦੀ ਐਂਡ ਜਾਂ 20ਵੀਂ ਸਦੀ ਦੇ ਵਿੱਚ ਆਉਂਦਾ, ਜ਼ਿਆਦਾ 19ਵੀਂ ਸਦੀ 18ਵੀਂ ਤੋਂ ਸ਼ੁਰੂ ਹੋ ਜਾਂਦਾ। ਉਸ ਤੋਂ ਪਹਿਲਾਂ ਤਾਂ ਐਮਪਾਇਰ ਹੀ ਸੀ, ਉਸ ਦੇ ਵਿੱਚ ਕਿਹਦੀ ਹੱਦ ਕਿੱਥੋਂ ਤੱਕ ਗਈ, ਕਿਹਨੇ ਕਿਹਨੂੰ ਡਿਫੀਟ ਕੀਤਾ। ਆਟੋਮਨ ਐਮਪਾਇਰ ਕਿੰਨੇ ਸੌ ਸਾਲ ਰਿਹਾ, ਮੁਗਲੀ ਐਮਪਾਇਰ ਕਿੰਨੇ ਸੌ ਸਾਲ ਰਿਹਾ, ਰੋਮਨ ਐਮਪਾਇਰ ਕਿੰਨੇ ਸੌ ਸਾਲ, ਕੋਈ ਹੱਦਬੰਦੀਆਂ ਜਿਹਦਾ ਜ਼ੋਰ ਪੈਂਦਾ ਸੀ। ਔਰ ਜਦੋਂ ਸੈਂਟਰ 'ਚੋਂ ਸਾਮਰਾਜ ਕਮਜ਼ੋਰ ਹੋਣਾ ਸ਼ੁਰੂ ਹੁੰਦਾ ਸੀ, ਉਦੋਂ ਹੀ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਜ਼ੋਰ ਨਾਲ ਜਿੱਤਿਆ ਹੁੰਦਾ ਸੀ ਉਹ ਆਪਣੇ ਆਪਣੇ ਅੱਡ ਹੋਣੇ ਸ਼ੁਰੂ ਹੋ ਜਾਂਦੇ ਸੀ। ਇੱਧਰੋਂ ਨਿਕਲ ਕੇ ਉਹ ਪਰਸ਼ੀਅਨ ਐਮਪਾਇਰ ਦਾ ਹਿੱਸਾ ਬਣ ਜਾਂ ਈਵਨ ਜੇ ਅਸੀਂ ਇਰਾਨੀਅਨ ਪਰਸ਼ੀਆ ਜਿਹਨੂੰ ਅੱਜ ਇਰਾਨ ਕਹਿੰਦੇ ਨੇ, ਪਰਸ਼ੀਅਨ ਐਮਪਾਇਰ ਉਹ ਰਸ਼ੀਆ ਦੇ ਵਿਚਾਲੇ ਹਿਸਟੋਰੀਕਲੀ ਦੇਖੀਏ ਤੇ ਟੈਰੀਟਰੀਜ਼ ਦਾ ਐਕਸਚੇਂਜ ਹੁੰਦਾ ਰਿਹਾ। ਇਸੇ ਤਰ੍ਹਾਂ ਇਸਲਾਮਿਕ ਸਿਵਲਾਈਜੇਸ਼ਨ ਜਿਹਦਾ ਬੇਸ ਬਗਦਾਦ ਔਰ ਦੂਸਰਾ, ਔਰ ਜੇ ਅਸੀਂ ਚੰਗੇਜ਼ ਖਾਨ ਤੋਂ ਲੈ ਕੇ ਹਲਾਕੂ ਤੱਕ ਦੇਖੀਏ ਇਲਾਕੇ ਬਦਲਦੇ ਚਲੇ ਗਏ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਹ ਜਦੋਂ ਅੰਗਰੇਜ਼ਾਂ ਨੇ ਜਿਸ ਖਿੱਤੇ ਨੂੰ ਜਿਸ ਦੇ ਵਿੱਚ ਇੱਕ ਹਿੱਸਾ ਲੰਬਾ ਵਕਤ ਮੁਗਲਿਆ ਸਾਮਰਾਜ ਦੇ ਥੱਲੇ ਸੀ ਔਰ ਉਹ ਇੰਨਾ ਵੱਡਾ ਹਿੱਸਾ ਸੀ ਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਟ੍ਰੇਡ ਸੀ ਉਸ ਦਾ ਲਗਭਗ 22% ਜਿਹੜਾ ਉਹ ਮੁਗਲਿਆ ਜਿਹੜਾ ਉਹਨਾਂ ਦੀ ਟੈਰੀਟਰੀ ਸੀ ਭਾਰਤ ਦੀ, ਉਸ ਦੇ ਵਿੱਚੋਂ ਨਿਕਲਦਾ ਸੀ। ਔਰ ਇਸੇ ਤਰ੍ਹਾਂ ਇਹ ਉਹ ਪੀਰੀਅਡ ਹੈ ਕਿ ਇੱਕ ਪਾਸੇ ਆਟੋਮਨ ਐਮਪਾਇਰ ਉਹਨਾਂ ਦੀ ਆਪਣੀ
ਨੇਵੀ ਵੀ ਔਰ ਦੂਸਰੇ ਵੀ, ਉਹਨਾਂ ਦਾ ਇੱਕ ਆਪਣਾ ਬੋਲਬਾਲਾ, ਆਪਣਾ ਦਬਦਬਾ ਸੀ ਵੱਡੇ ਹਿੱਸੇ ਦੇ ਉੱਤੇ ਉਹਨਾਂ ਦਾ। ਔਰ ਇਹ ਜਿਹੜੀਆਂ ਯੂਰਪੀਅਨ ਪਾਵਰਸ ਜਿਨ੍ਹਾਂ ਦੇ ਵਿੱਚ ਬ੍ਰਿਟਿਸ਼ ਵੀ, ਫ੍ਰੈਂਚ ਵੀ, ਸਪੈਨਿਸ਼ ਵੀ, ਪੋਰਤੂਗੀਜ਼ ਵੀ, ਨਾਰਵੀਜੀਅਨ ਵੀ, ਔਰ ਇਹ ਸਾਰੇ ਜਿਹੜੇ ਨੇ ਇਹਨਾਂ ਨੇ ਦੁਨੀਆ ਨੂੰ ਜਿਹੜਾ ਹੈ ਉਹ ਆਪਣੀ ਕਾਲੋਨੀ ਬਣਾਉਣਾ ਸ਼ੁਰੂ ਕੀਤਾ ਹੋਇਆ ਸੀ। ਸਾਡੇ ਖਿੱਤੇ 'ਚ ਆ ਕੇ ਵੀ ਇਹ ਜਿਹੜੇ ਮੈਂ ਖਾਸ ਤੌਰ ਤੇ ਬ੍ਰਿਟਿਸ਼ ਔਰ ਫ੍ਰੈਂਚ ਔਰ ਪੋਰਤੂਗੀਜ਼ ਨੇ, ਵਾਸਕੋ ਡੀ ਗਾਮਾ 1492 ਤੱਕ ਪਹੁੰਚਦੇ ਆ, ਗੋਆ 'ਚ ਪਹੁੰਚ ਜਾਂਦਾ ਹੈ। ਬ੍ਰਿਟਿਸ਼ ਜਹਾਂਗੀਰ ਦੇ ਪੀਰੀਅਡ 'ਚ ਆਉਂਦੇ ਨੇ, ਥੋੜ੍ਹੀ ਜਿਹੀ ਥਾਂ ਮੰਗਦੇ ਨੇ ਵਪਾਰ ਦੇ ਲਈ, ਔਰ ਕਿਵੇਂ ਫਿਰ ਉਹ ਸਮੇਟਣਾ ਸ਼ੁਰੂ ਕਰ ਦਿੰਦੇ ਨੇ। ਅਲਟੀਮੇਟਲੀ ਉਸ ਮੁਗਲਿਆ ਰਾਜ ਦਾ ਉਹ ਐਂਡ ਵੀ ਕਰਦੇ ਨੇ। ਔਰ ਪੰਜਾਬ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ 1849 ਤੱਕ ਜਿਹੜਾ ਉਹ ਇੰਡੀਪੈਂਡੈਂਟ ਰਹਿੰਦਾ, ਉਹ ਸਿਰਫ 98 ਸਾਲ ਅੰਗਰੇਜ਼ਾਂ ਦੇ ਜ਼ੇਰ ਜਾਂਦਾ ਹੈ। ਲੇਕਿਨ ਉਸ ਤੋਂ ਪਹਿਲਾਂ ਲਗਭਗ 100 ਸਾਲ ਤੋਂ ਜ਼ਿਆਦਾ ਪੀਰੀਅਡ 1757 ਦੇ ਵਿੱਚ ਪਲਾਸੀ ਦੀ ਜੰਗ, ਜਿਹਦੇ 'ਚ ਬੰਗਾਲ, ਉੜੀਸਾ, ਬਿਹਾਰ ਇਹ ਅੰਗਰੇਜ਼ਾਂ ਦੇ ਪੇਟੇ ਪੈਂਦੇ ਨੇ। ਸੋ ਆਲਰੇਡੀ ਬਾਕੀ ਜਿਹੜਾ 200 ਸਾਲ ਅੰਗਰੇਜ਼ ਉੱਥੇ ਰਹਿੰਦੇ ਨੇ। ਹੁਣ ਸਵਾਲ ਜਿਹੜਾ ਇਸ ਸਾਰੇ 'ਚੋਂ ਨਿਕਲਦਾ ਹੈ ਕਿ ਪਹਿਲੀ ਗੱਲ ਤਾਂ ਅਸੀਂ ਬਲੱਡਿਡ ਪਾਰਟੀਸ਼ਨ ਦੀ ਕਰੀਏ, ਔਰ ਉਸ ਤੋਂ ਬਾਅਦ ਅਸੀਂ ਈਵਨ ਪਾਰਟੀਸ਼ਨ ਤੱਕ ਗੱਲ ਪਹੁੰਚਦੀ ਕਿਵੇਂ ਹੈ, ਜਾਂ ਮੁਸਲਮਾਨ ਕਾਇਦੇ ਆਜ਼ਮ ਦੇ ਥੱਲੇ ਕਿਵੇਂ ਇਹ ਇਨਸਿਕਿਉਰਿਟੀ ਮਹਿਸੂਸ ਕਰਦੇ ਨੇ, ਜਾਂ ਸਿੱਖ ਲੀਡਰਸ਼ਿਪ ਕਿਵੇਂ ਜਿਹੜੀ ਹੈ ਉਹ ਭੰਬਲ ਭੂਸੇ ਦੇ ਵਿੱਚ ਫਸ ਜਾਂਦੀ ਹੈ, ਉਹ ਕਲੀਅਰ ਹੀ ਨਹੀਂ ਕਰ ਸਕਦੀ। ਉਸ ਖਰਗੋਸ਼ ਵਾਂਗ ਜਿਹੜਾ ਸੜਕ ਦੇ ਪਹਿਲਾਂ ਇਧਰੋਂ ਉਧਰ ਨੂੰ ਦੌੜਦਾ, ਫਿਰ ਉਧਰੋਂ ਇਧਰ ਨੂੰ ਦੌੜਦਾ, ਫਿਰ ਗੱਡੀ ਦੇ ਟਾਇਰ ਥੱਲੇ ਆ ਜਾਂਦਾ। ਸਿੱਖਾਂ ਦਾ ਹਾਲ ਤਾਂ ਇਹੀ ਹੋਇਆ। ਸੋ ਸਭ ਤੋਂ ਪਹਿਲਾਂ ਤਾਂ ਜੇ ਅਸੀਂ ਇਹ ਦੇਖੀਏ ਕਿ ਬ੍ਰਿਟਿਸ਼ਰਸ ਜਿਹੜੇ ਨੇ ਉਹਨਾਂ ਨੇ ਕੋਈ ਇੰਨੀ ਜਲਦੀ, ਉਹਨਾਂ ਨੇ ਹੁਣ ਇੱਕ ਪਾਸੇ ਇਹ ਵੀ ਹੈ ਕਿ ਜੀ ਆਜ਼ਾਦੀ ਲੈ ਕੇ ਦਿੱਤੀ, ਜੀ ਗਾਂਧੀ ਨੇ ਦਿੱਤੀ, ਜਾਂ ਫਲਾਣੇ ਨੇ ਦਿੱਤੀ, ਜਾਂ ਢਿਮਕੇ ਨੇ ਦਿੱਤੀ। ਅਸੀਂ ਇਸ ਸਾਰੇ ਕੰਟੈਕਸਟ 'ਚ ਵੀ ਇਹ ਦੇਖੀਏ ਕਿ ਜੇ ਬ੍ਰਿਟਨ, ਉਹਨਾਂ ਦੀ ਆਲਮੋਸਟ 150 ਸਾਲ ਤੋਂ ਜ਼ਿਆਦਾ ਵਕਤ ਜਿਹੜੀ ਰਾਜਧਾਨੀ ਸੀ ਕਲਕੱਤਾ ਸੀ। ਹੁਣ ਜਦੋਂ ਉਹਨਾਂ ਨੇ ਨਿਊ ਦਿੱਲੀ, ਜਿਹਨੂੰ ਬਿਲਕੁਲ ਮਾਡਰਨ ਲਾਈਨ ਦੇ ਉੱਤੇ ਕੈਪੀਟਲ ਦੇ ਤੌਰ ਤੇ ਜਿਹੜਾ ਉਹ ਬਣਾਉਣਾ ਸ਼ੁਰੂ ਕੀਤਾ, 1911-12 'ਚੋਂ ਮੁਕੰਮਲ ਹੁੰਦਾ। ਹਾਲਾਂ ਉਹਨਾਂ ਦਾ ਐਡਮਿਨਿਸਟ੍ਰੇਟਿਵ ਢਾਂਚਾ ਜਾਂ ਦੂਜਾ 1930-31 'ਚ ਫੰਕਸ਼ਨਲ ਹੁੰਦੀ ਹੈ ਦਿੱਲੀ ਰਾਜਧਾਨੀ। ਸੋ ਇਸ ਲੈਵਲ ਦਾ ਉੱਤੇ, ਔਰ ਅੱਜ ਵੀ ਇੰਡੀਆ ਦੀ ਪਾਰਲੀਮੈਂਟ, ਵਾਇਸਰਾਏ ਹਾਊਸ, ਦੂਜੇ ਤੀਜੇ ਸਾਰੀ ਨਿਊ ਦਿੱਲੀ ਜਿਹੜੀ ਹੈ ਉਹ ਅੰਗਰੇਜ਼ਾਂ ਦੀ ਬਣਾਈ ਹੋਈ ਹੈ। ਹੁਣ ਜੇ 1930-31 ਤੱਕ ਪਹੁੰਚਦੇ ਆ, ਉਹ ਸਾਰੀ ਮੁਕੰਮਲ ਹੁੰਦਾ ਤੇ ਉਹਨਾਂ ਨੇ ਉਹ ਇਸ ਲਈ ਤਾਂ ਨਹੀਂ ਸੀ ਬਣਾਈ ਵੀ 17 ਸਾਲਾਂ ਬਾਅਦ ਉਹਨਾਂ ਨੇ ਛੱਡ ਕੇ ਚਲੇ ਜਾਣਾ ਮੁਲਕ, ਕਿਉਂਕਿ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਜਦੋਂ ਅਸੀਂ ਸੈਕੰਡ ਵਰਲਡ ਵਾਰ ਦੇਖਦੇ ਹਾਂ 1930 'ਚ ਨਾਜ਼ੀਆਂ ਦਾ ਉਭਾਰ ਹੁੰਦਾ ਹੈ, ਇੱਧਰ ਮੁਸੋਲਿਨੀ ਉੱਭਰਦਾ ਹੈ, ਨਵੀਂ ਪੋਲਰਾਈਜੇਸ਼ਨ, ਕਿਉਂਕਿ ਪਹਿਲੀ ਵਰਲਡ ਵਾਰ ਵੀ ਯੂਰਪ 'ਚ ਹੀ ਹੋਈ ਸੀ ਔਰ ਉਹੀ ਉਹਨਾਂ ਨੇ ਹੈਡ ਕੀਤੀ ਸੀ, ਭਾਵੇਂ ਹੋਈ ਤਾਂ ਦੁਨੀਆ ਭਰ 'ਚ ਹੀ ਇਹਨਾਂ ਕਲੋਨੀਅਲ ਪਾਵਰਸ ਨੇ ਕੀਤੀ। ਹੁਣ 1945 ਦੇ ਵਿੱਚ ਦੂਸਰਾ ਸੰਸਾਰ ਜੰਗ ਖਤਮ ਹੁੰਦਾ ਹੈ, ਔਰ ਖਤਮ ਹੋਣ ਦੇ ਨਾਲ ਹੀ ਬੇਸ਼ੱਕ ਬ੍ਰਿਟਿਸ਼, ਰਸ਼ੀਆ, ਅਮਰੀਕਾ ਇਹਨਾਂ ਦਾ ਅਲਾਇੰਸ ਜਿੱਤਦਾ ਹੈ, ਪਰ ਬ੍ਰਿਟਿਸ਼ ਇੰਨੇ ਕੁ ਕਰਜ਼ਾਈ ਹੋ ਜਾਂਦੇ ਨੇ ਕਿ ਉਹਨਾਂ ਦੇ ਲਈ ਹੁਣ ਜਿਹੜੀਆਂ ਉਹਨਾਂ ਨੇ ਕਾਲੋਨੀਜ਼ ਹੋਲਡ ਕੀਤੀਆਂ ਹੋਈਆਂ, ਉਹਨਾਂ ਨੂੰ ਗਵਰਨ ਕਰਨਾ, ਉਹਨਾਂ ਦੀ ਐਬਸੋਲੂਟ ਲਾਇਲਟੀ, ਉਹ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਇਹ ਹੁਣ ਨਹੀਂ ਹੋ ਸਕਣਾ। ਔਰ ਅਗਲੇ 12-14 ਸਾਲਾਂ ਦੇ ਵਿੱਚ, ਔਰ ਮੈਂ ਇਹ ਇਸ ਲਈ ਕਹਿ ਰਿਹਾ ਕਿ 75 ਸਾਲਾਂ ਦੇ ਮੌਕੇ ਲੈ ਕੇ ਆਜ਼ਾਦ ਹੋਣ ਕਰਾਉਣ ਲਈ ਗਾਂਧੀ, ਨਹਿਰੂ, ਪਟੇਲ, ਵਿੱਚ ਹੀ ਸਾਵਰਕਰ, ਵਿੱਚ ਹੀ RSS ਜਿਹੜੇ ਮਾਫੀਆਂ ਮੰਗਦੇ ਰਹੇ, ਉਹਨਾਂ ਨੂੰ ਕ੍ਰੈਡਿਟ ਦਿੱਤਾ ਜਾ ਰਿਹਾ ਹੈ। ਅਸੀਂ ਸਮਝਦੇ ਹਾਂ ਕਿ ਜੇ ਕ੍ਰੈਡਿਟ ਕਿਸੇ ਨੂੰ ਜਾਂਦਾ ਹੈ ਕਿ ਵੀ ਪਹਿਲਾਂ ਤਾਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਗਲੇ 15 ਸਾਲ 'ਚ ਲਗਭਗ 60 ਦੇ ਕਰੀਬ ਜਿਹੜੇ ਬਸਤੀਆਂ ਸੀ ਉਹ ਆਜ਼ਾਦ, ਹੁਣੇ ਹੀ ਕਾਮਨਵੈਲਥ ਗੇਮਸ ਬਰਮਿੰਗਮ 'ਚ ਹੋਈਆਂ ਨੇ, 60 ਤੋਂ ਜ਼ਿਆਦਾ ਜਿਹੜੇ ਮੁਲਕ ਨੇ। ਹੁਣ ਕਾਮਨਵੈਲਥ ਕੀ ਹੈ? ਉਹੀ ਜਿਹਦੇ ਤੇ ਬ੍ਰਿਟਨ ਨੇ ਰਾਜ ਕੀਤਾ, ਔਰ ਇਹ ਉਹਨਾਂ ਦੀ ਮਜਬੂਰੀ ਬਣੀ ਕਿ ਉਹਨਾਂ ਨੇ ਉਸ ਨੂੰ ਛੱਡਣਾ। ਪਹਿਲੀ ਗੱਲ ਇਹ ਸਮਝਣ ਦਾ ਕਿ ਕਿਸੇ ਆਜ਼ਾਦੀ ਲਹਿਰ ਦੀ ਬਦੌਲਤ ਨਹੀਂ ਹੈ। ਹੁਣ ਜਦੋਂ ਜਿਹੜੇ ਤਾਂ ਸਿਆਣੀ ਲੀਡਰਸ਼ਿਪ ਸੀ ਕਾਇਦੇ ਆਜ਼ਮ ਵਰਗੀ, ਜਾਂ ਈਵਨ ਜੇ ਹਿੰਦੂ ਪਰਸਪੈਕਟਿਵ ਤੋਂ ਦੇਖੀਏ ਤੇ ਗਾਂਧੀ ਔਰ ਨਹਿਰੂ ਵਰਗੀ, ਹਾਲਾਂ ਗਾਂਧੀ ਨੇ ਤਾਂ ਈਵਨ ਇਸ ਤੋਂ ਵੀ ਜ਼ਿਆਦਾ ਚਲਾਕੀ ਕੀਤੀ। ਉਹਨੇ ਤਾਂ ਸੈਕੰਡ ਵਰਲਡ ਵਾਰ ਜਦੋਂ ਸ਼ੁਰੂ ਹੁੰਦੀ ਹੈ 1939 'ਚ, 1942 ਦੇ ਵਿੱਚ ਉਹ ਮੂਵਮੈਂਟ ਸ਼ੁਰੂ ਕਰਦਾ ਹੈ, ਅੰਗਰੇਜ਼ੋ ਭਾਰਤ ਛੱਡੋ, ਕੁਇਟ ਇੰਡੀਆ ਮੂਵਮੈਂਟ ਜਿਹਨੂੰ ਕਿਹਾ ਜਾਂਦਾ ਹੈ, ਪ੍ਰੈਸ਼ਰ ਬਣਾਉਣ ਦੇ ਲਈ। ਹਾਲਾਂਕਿ ਉਦੋਂ ਕਿ ਇਹਨਾਂ ਨੂੰ ਲੱਗਦਾ ਸੀ ਕਿ ਵੀ ਜਿਹੜੇ ਵਰਲਡ ਵਾਰ ਦੇ ਨਤੀਜੇ ਨੇ ਉਹਦੇ 'ਚ ਅੰਗਰੇਜ਼ ਡਿਫੀਟ ਹੋਣਗੇ। ਇਹੀ ਕਾਰਨ ਹੈ ਕਿ ਸੁਭਾਸ਼ ਚੰਦਰ ਬੋਸ ਜਾ ਕੇ
हैंड जॉइन करदा है जापान और जर्मनी दे नाल, उसे ही हिटलर दे नाल, उसे ही मुसोलिनी दे नाल, उन्होंने फिर भी वो हीरो ही है। एक पासे तुसी नाजियां नूं कंडैम भी करो, पर जिन्हां नाल जाके तुसी हैंड जॉइन कीते, क्योंकि उन्होंने दोनों पक्ष रखे कि विद इन कंट्री अंग्रेज़ों ते प्रैशर बिल्ड करो, तो बाहर जे ये हो जाए तो फिर कहो जी लो असी जित गए। इसलिए जापानी फौज बर्मा तक पहुँचती है, अंडेमान निकोबार काले पानी ते उन्हां दा कब्जा हुंदा है, कलकत्ते दे उत्ते बंब पै रहे सी, इस किस्म का माहौल। हुण जो ही सैकेंड वर्ल्ड वॉर खत्म हुंदा है, ब्रिटेन दे विच यही नहीं कि भी वो बैंकरप्सी वाल खुद जा रहे हैं, ईवन चेंज ऑफ रजीम भी हुंदा है। यूके दे विच कंजरवेटिव पार्टी विंस्टन चर्चिल दी उहदी हार हुंदी है और क्लीमेंट एटली ਜਿਹੜਾ ਹੈ ਉਹਦੀ ਕਮਾਂਡ ਦੇ ਵਿੱਚ ਲੇਬਰ ਪਾਰਟੀ ਆ, ਉਹਨਾਂ ਦੀ ਹਕੂਮਤ ਬਣਦੀ ਹੈ। ਔਰ ਉਸ ਪੀਰੀਅਡ ਦੇ ਵਿੱਚ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਚਰਚਲ ਨੇ ਜਿਹੜਾ ਫਰੀडम ਇੰਡੀਆ ਨੂੰ ਦੇਣ ਦੇ ਉੱਤੇ ਕੀ ਕਿਹਾ, ਉਹ ਅੱਜ ਦਾ ਵਿਸ਼ਾ ਨਹੀਂ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੇਬਰ ਪਾਰਟੀ ਦੀ ਹਕੂਮਤ ਜਿਹੜੀ ਹੈ ਉਹ ਫਰੀडम ਆਫ ਇੰਡੀਆ ਐਕਟ ਲਿਆਂਦੀ ਹੈ ਔਰ ਉਹਦੇ ਵਿੱਚ ਭਾਰਤ ਨੂੰ ਆਜ਼ਾਦੀ ਦੇਣ ਦੀ ਗੱਲ ਔਰ ਦੋ ਹਿੱਸਿਆਂ 'ਚ ਵੰਡਣ ਦੀ ਜਿਹੜਾ ਪਾਰਟੀਸ਼ਨ ਦਾ। ਔਰ ਉਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਜਦੋਂ ਇਹ ਰਿਅਲਾਈਜ਼ ਕਰ ਲਿਆ ਕਿ ਭਾਈ ਉਹਨਾਂ ਨੇ ਥੋੜ੍ਹਾ ਹੌਲੀ ਹੌਲੀ ਆਪਣਾ ਜੱਫਾ ਛੱਡਣਾ, ਅਤੇ ਇੱਕ ਵੱਖਰੀ ਕਹਾਣੀ ਹੈ ਕਿ ਉਹ ਸਰ ਕ੍ਰਿਪਸ ਮਿਸ਼ਨ ਹੋਏ, ਉਹ ਕੈਬਨਿਟ ਮਿਸ਼ਨ ਹੋਏ, ਉਹਦੇ ਰਾਹੀਂ ਉਹਨਾਂ ਨੇ ਇਹ ਜੱਜ ਕਰਨਾ ਚਾਹਿਆ ਔਰ ਉਹਨਾਂ ਦਾ ਇਹ ਕਿਤੇ ਨਾ ਕਿਤੇ ਸੀ ਕਿ ਵੀ ਜੇ ਸਾਂਝੇ ਭਾਰਤ ਰਹੇ ਤਾਂ ਉਹਦੇ 'ਚ ਕਿਸ ਤਰੀਕੇ ਦੇ ਨਾਲ ਜਿਹੜਾ ਕੀ ਸਿਸਟਮ ਕੀਤਾ ਜਾ ਸਕਦਾ ਹੈ। ਕੈਬਨਿਟ ਮਿਸ਼ਨ ਔਰ ਕ੍ਰਿਪਸ ਮਿਸ਼ਨ ਉਸ ਪਾਸੇ ਦੇ ਵੱਲ ਹੀ ਉਹਨਾਂ ਦੇ ਯਤਨ ਸੀ। ਇਹ ਵੀ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਕਾਂਗਰਸ ਨੇ ਔਰ ਗਾਂਧੀ, ਨਹਿਰੂ, ਪਟੇਲ ਔਰ ਇਹਨਾਂ ਸਾਰਿਆਂ ਨੇ ਉਹਨਾਂ ਮਿਸ਼ਨਸ ਦਾ ਕਿਤੇ ਬਾਈਕਾਟ ਕੀਤਾ, ਕਿਤੇ ਉਹਨਾਂ ਦੀ ਜਿਹੜਾ ਜੋ ਵੀ ਉਹਨਾਂ ਦਾ ਕਨਕਲੂਜਨ ਸੀ ਉਹਨੂੰ ਮੰਨਣ ਤੋਂ ਨਾ ਕੀਤੀ। ਔਰ ਅਲਟੀਮੇਟਲੀ ਜਿਸ ਨੇ ਇੱਕ ਗਰਾਊਂਡ ਤਿਆਰ ਕੀਤੀ ਕਿ ਕਾਇਦੇ ਆਜ਼ਮ ਬੇਸ਼ੱਕ 23 ਮਾਰਚ 1940 ਨੂੰ ਲਾਹੌਰ ਡੈਕਲੇਰੇਸ਼ਨ ਹੋਈ, ਪਰ ਤੁਸੀਂ ਲਾਹੌਰ ਡੈਕਲੇਰੇਸ਼ਨ ਦੇਖੋਗੇ ਉਹਦੇ 'ਚ ਪਾਕਿਸਤਾਨ ਲਫ਼ਜ਼ ਨਹੀਂ ਹੈ, ਕਿਉਂਕਿ ਕਾਇਦੇ ਆਜ਼ਮ ਟਰੂਲੀ ਇੱਕ ਸੈਕੂਲਰ ਹੋਣ ਦੇ ਨਾਤੇ ਉਹ ਦੇਖ ਰਹੇ ਸੀ ਕਿ ਕੋਈ ਐਸਾ ਸਿਸਟਮ ਜਿਹਦੇ 'ਚ ਮੁਸਲਮਾਨ ਮੈਜੋਰਿਟੀ ਜਿਹੜੇ ਪ੍ਰੋਵਿੰਸ ਨੇ ਉਹਨਾਂ ਦੇ ਵਿੱਚ ਮੁਸਲਮਾਨਾਂ ਦਾ ਭਵਿੱਖ ਸੁਰੱਖਿਅਤ ਹੋਏ, ਉਹਨਾਂ ਦੇ ਕੋਲ ਜਿਹੜੀ ਲੈਜਿਸਲੇਚਰ ਪਾਵਰ ਹੋਏ, ਪਰ ਓਵਰਆਲ ਜਿਹੜੇ ਦੂਸਰੇ 'ਚ ਰਹਿਣਗੇ ਨੌਨ ਮੁਸਲਿਮ ਮੈਜੋਰਿਟੀ ਜਿਹੜੇ ਪ੍ਰੋਵਿੰਸ ਨੇ ਉਹਨਾਂ 'ਚ ਵੀ ਮੁਸਲਿਮ ਮਹਿਫੂਜ਼ ਹੋਣ। ਲੇਕਿਨ ਉਹਨਾਂ ਦੇ ਹਰ ਅਟੈਂਪਟ ਨੂੰ ਗਾਂਧੀ ਔਰ ਨਹਿਰੂ ਵਿਚਲਾ ਜਿਹੜਾ ਸੈਕੂਲਰਿਜ਼ਮ ਦੇ ਲਬਾਦੇ 'ਚ ਲੁਕਿਆ ਇੱਕ ਕਮਿਊਨਲ ਪਾਰਟ ਸੀ, ਉਹਨੇ ਜਿਹੜਾ ਉਹ ਫੇਲ ਕੀਤਾ ਔਰ ਅਲਟੀਮੇਟਲੀ ਉਹ ਇਸ ਨਤੀਜੇ 'ਤੇ ਹੀ ਪਹੁੰਚੇ ਕਿ ਭਾਈ ਜੇ ਅੱਜ ਅੰਗਰੇਜ਼ ਇੱਥੇ ਬੈਠੇ ਨੇ ਔਰ ਉਸ ਦੇ ਵਿੱਚ ਇੱਕ ਵੱਡਾ ਆਰਗੂਮੈਂਟ ਹੁੰਦਾ ਹੈ ਕਿ ਲੈਜਿਸਲੇਚਰ ਅਸੈਂਬਲੀ 'ਚ ਏ ਜ਼ੋਨ, ਬੀ ਜ਼ੋਨ ਦੋ ਕਿਸਮ ਦੇ ਸੂਬੇ ਬਣਨ ਔਰ ਉਹਨਾਂ ਦੇ ਕੋਲ ਆਈਨੀ ਹੱਕ ਹੋਣ, ਪਰ ਨਹਿਰੂ ਇਸ ਗੱਲ ਦੇ ਉੱਤੇ ਅੜਿਆ ਸੀ ਕਿ ਜਿਹੜੀ ਕਾਂਸਟੀਟਿਊਐਂਟ ਅਸੈਂਬਲੀ ਬਣੀ ਹੈ ਉਸ ਦੇ ਵਿੱਚ ਫੈਸਲਾ ਮੈਜੋਰਿਟੀ ਦੇ ਆਧਾਰ ਦੇ ਉੱਤੇ ਹੋਏਗਾ। ਸੋ ਜ਼ਾਹਰ ਹੈ ਕਿ ਇਹਦੇ ਵਿੱਚ ਲੁਕਿਆ ਹੋਇਆ ਹਿੰਦੂ ਮੈਜੋਰਿਟੀ ਦੀ ਡੋਮੀਨੈਂਸ ਦੇ ਥੱਲੇ ਮੁਸਲਮਾਨਾਂ ਨੂੰ ਰਹਿਣਾ ਪਏਗਾ, ਇਹ ਉਹਦਾ ਮੈਸੇਜ ਸੀ। ਔਰ ਉਹਨਾਂ ਨੇ ਬਿਲਕੁਲ ਠੀਕ ਸਮਝਿਆ ਕਾਇਦੇ ਆਜ਼ਮ ਨੇ ਗਾਂਧੀ ਔਰ ਨਹਿਰੂ ਵਿਚਲਾ ਲੁਕਿਆ ਹੋਇਆ ਉਹਨਾਂ ਦੇ ਅੰਦਰ ਜਿਹੜਾ ਫਿਰਕੂ ਹਿੰਦੂ ਸੀ। ਇਸ ਲਈ ਇਹ ਕਾਇਦੇ ਆਜ਼ਮ ਦੇ ਅਲਫਾਜ਼ ਨੇ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਔਰ ਇਵੈਂਚੁਅਲੀ ਉਹ ਪਾਕਿਸਤਾਨ ਦੇ ਲਈ ਅੜੇ ਔਰ ਪਾਕਿਸਤਾਨ ਉਹਨਾਂ ਨੇ ਹਾਸਿਲ ਕੀਤਾ। ਹੁਣ ਇਸ ਦੇ ਵਿੱਚ ਅੱਜ ਜੇ ਕਿਤਾਬਾਂ ਗਿਣਾਉਣੀਆਂ ਹੋਣ ਤਾਂ ਮੈਂ ਸਮਝਦਾ ਵੀ ਦਰਜਨਾਂ ਦੀ ਉਹ ਫਰਿਸ਼ ਦਿੱਤੀ ਜਾ ਸਕਦੀ ਹੈ ਜਿਹਦੇ 'ਚ ਹਿੰਦੂ ਆਥਰਸ ਨੇ, ਜਿਨ੍ਹਾਂ ਜਸਵੰਤ ਸਿੰਘ ਵਾਜਪਾਈ ਸਰਕਾਰ ਦਾ ਆਪਣਾ ਮਿਨਿਸਟਰ ਜਿਹਨੇ ਉਸ ਪੀਰੀਅਡ ਦੇ ਡਾਕੂਮੈਂਟਸ ਨੂੰ ਘੋਖ ਕੇ ਕਿਹਾ ਕਿ ਕਾਇਦੇ ਆਜ਼ਮ ਸੈਕੂਲਰ ਸੀ ਔਰ ਉਹ ਸਿੰਸੈਰਿਟੀ ਦੇ ਨਾਲ ਕੰਮ ਕਰ ਰਹੇ ਸੀ, ਲੇਕਿਨ ਬਣਾਉਣ ਦੇ ਲਈ ਮੁਲਕ ਦੀ ਵੰਡ ਦੇ ਲਈ ਗਾਂਧੀ ਔਰ ਨਹਿਰੂ ਜ਼ਿੰਮੇਵਾਰ ਨੇ। ਪਟੇਲ ਦਾ ਨਾਂ ਵੀ ਵਿੱਚ ਆਉਂਦਾ। ਈਵਨ ਐਲਕੇ ਅਡਵਾਨੀ ਵਰਗਾ ਬੰਦਾ ਜਿਹਦਾ ਬਾਅਦ 'ਚ ਅੱਜ ਜਿਉਂਦਾ ਹੈ, ਉਹਦਾ ਫਿਊਚਰ ਖਤਮ ਹੋਇਆ ਕਿਉਂਕਿ ਉਹਨੇ ਵੀ ਇਹੀ ਕਨਕਲੂਜਨ ਕੱਢਿਆ। ਪਰ ਇਹ ਤਾਂ ਜੇ ਅਸੀਂ ਮੌਕੇ ਦੀ ਪੋਲੀਟੀਕਲ ਲੀਡਰਸ਼ਿਪ ਦੀ ਗੱਲ ਕਰ ਰਹੇ ਹਾਂ, ਪਰ ਈਵਨ ਦੋ ਨੇਸ਼ਨਸ ਦਾ ਕਾਨਸੈਪਟ ਜੇ ਅਸੀਂ ਉਹਨੂੰ ਹਿਸਟੋਰੀਕਲੀ ਜਾਂ ਫਿਲਸੋਫੀਕਲੀ ਦੇਖੀਏ, ਉਹ ਸਭ ਤੋਂ ਪਹਿਲਾਂ ਲਾਲਾ ਲਾਜਪਤ ਰਾਏ ਨੇ ਦਿੱਤਾ ਔਰ ਇਸ ਨੂੰ ਪੋਲੀਟੀਕਲ ਈਡੀਅਮ 'ਚ ਹਿੰਦੂ ਮਹਾਸਭਾ ਦੇ ਰੂਪ ਦੇ ਵਿੱਚ ਜਿਹੜਾ ਇੰਪਲੀਮੈਂਟੇਸ਼ਨ ਵੱਲ ਤੋਰਿਆ ਉਹ ਸਾਵਰਕਰ ਨੇ ਤੋਰਿਆ,
ਜਿਹੜਾ ਸਾਵਰਕਰ ਹਿੰਦੂਤਵਾ ਦਾ ਪਿਓ ਹੈ, ਜੀ। ਔਰ ਦੂਸਰੇ ਪਾਸੇ ਗੋਲਵਲਕਰ ਔਰ ਦੂਸਰੇ ਜਿਨ੍ਹਾਂ ਨੇ ਨਾਜ਼ੀ ਔਰ ਮੁਸੋਲਨੀ ਤੋਂ ਇੰਸਪੀਰੇਸ਼ਨ ਲਈ ਔਰ ਉਹਨਾਂ ਨੇ ਮੁਸਲਮਾਨਾਂ ਦੀ ਔਰ ਈਸਾਈਆਂ ਦੀ ਐਥਨਿਕ ਕਲੀਨਜ਼ਿੰਗ ਕਰਨ ਦੀ ਲਾਈਨ ਦਿੱਤੀ ਔਰ ਉਸ ਨੂੰ ਹੀ ਉਹਨਾਂ ਨੇ ਇੰਪਲੀਮੈਂਟ ਵੀ ਕੀਤਾ ਇਸ ਪਾਸੇ। ਸੋ ਇਹ ਇੱਕ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਤੋਂ ਪਹਿਲਾਂ ਕਿ ਈਵਨ ਕਾਇਦੇ ਆਜ਼ਮ ਨੇ ਤਾਂ 23 ਮਾਰਚ 1940 ਦੀ ਲਾਹੌਰ ਡੈਕਲੇਰੇਸ਼ਨ ਹੈ, ਲੇਕਿਨ ਤੁਸੀਂ ਸਾਵਰਕਰ ਔਰ ਲਾਜਪਤ ਰਾਏ ਦਾ ਜਦੋਂ ਥਾਟ ਦੇਖਦੇ ਹੋ ਤੇ ਆਲਰੇਡੀ ਮੁਲਕ ਦੀ ਵੰਡ ਦੀ ਲਾਈਨ ਉਹਨਾਂ ਨੇ ਦੇ ਦਿੱਤੀ ਸੀ। ਹੁਣ ਸਾਡਾ ਸਵਾਲ ਇੱਥੇ ਇਹ ਹੈ ਕਿ ਕੀ ਮੁਲਕ ਵੀ ਵੱਖਰੇ ਬਣਦੇ, ਜਿੰਨਾ ਕਤਲੋਗਾਦ 1.5 ਕਰੋੜ ਦੇ ਕਰੀਬ ਲੋਕ ਜਿਹੜੇ ਬੇਘਰੇ ਹੋਏ ਔਰ 10 ਤੋਂ 15 ਲੱਖ ਹਿੰਦੂ ਸਿੱਖ ਮੁਸਲਮਾਨ ਮਾਰੇ ਗਏ, ਕੀ ਇਹ ਟ੍ਰਾਂਸਫਰ ਆਫ ਪਾਪੂਲੇਸ਼ਨ ਦਾ ਬਟਵਾਰਾ ਪੀਸਫੁਲੀ ਨਹੀਂ ਸੀ ਹੋ ਸਕਦਾ? ਕੀ ਪ੍ਰਾਪਰਟੀ ਵੀ ਪੀਸਫੁਲੀ ਨਹੀਂ ਸੀ ਹੋ ਸਕਦੀ? ਔਰ ਜੇ ਅਸੀਂ ਉਹਦੀ ਇੱਕ ਉਦਾਹਰਣ ਦੇਖੀਏ, ਫਸਟ ਵਰਲਡ ਵਾਰ ਦੇ ਐਂਡ ਤੇ ਜਿਵੇਂ ਟਰਕੀ ਔਰ ਗ੍ਰੀਸ ਨੇ ਸਮਝੌਤਾ ਕੀਤਾ, ਹਾਲਾਂ ਸਾਈਪਰਸ ਅੱਜ ਵੀ ਇੱਕ ਬੋਨ ਆਫ ਕੰਟੈਂਸ਼ਨ ਹੈ, ਉਹਦੇ 'ਚ ਇਵੇਂ ਹੀ ਪ੍ਰਾਪਰਟੀਜ਼ ਵੀ ਪੀਸਫੁਲੀ ਟ੍ਰਾਂਸਫਰ ਹੋਈਆਂ, ਪਾਪੂਲੇਸ਼ਨ ਵੀ ਹੋਈ। ਉਹਦੇ 'ਚ ਸਭ ਤੋਂ ਵੱਡੇ ਮੈਂ ਸਮਝਦਾ ਜੇ ਦੋਸ਼ੀ ਨੇ ਤੇ ਉਹ ਅੰਗਰੇਜ਼ ਨੇ, ਕਿਉਂਕਿ ਬ੍ਰਿਟਨ ਜਿਨ੍ਹਾਂ ਨੇ ਜਿਸ ਕਾਹਲੀ ਨਾਲ ਔਰ ਜਿਹੜਾ ਇਨੀਸ਼ੀਅਲ ਇਹਨਾਂ ਦਾ ਫਰੀडम ਆਫ ਇੰਡੀਆ ਐਕਟ ਦੇ ਥੱਲੇ ਸੀ, ਸਤੰਬਰ 1948 ਤੱਕ ਇਹ ਜਿਹੜੀ ਹੈ ਦੇਸ਼ ਮੁਲਕ ਵੰਡ ਹੋਣੀ ਸੀ। ਮਾਊਂਟ ਬੈਟਨ ਨੂੰ ਜਦੋਂ ਭੇਜਿਆ ਗਿਆ ਗਵਰਨਰ ਜਨਰਲ ਬਣਾ ਕੇ, ਇਹ ਮਾਊਂਟ ਬੈਟਨ ਨੇ ਕਾਹਲੀ ਪਾਈ ਕਿ ਜੀ ਫੌਰਨ, ਔਰ ਜਿਹਨੂੰ ਸੱਦਿਆ ਕਿ ਵੀ ਉਹਨੇ ਵੰਡ ਦੀ ਲੀਕ ਖਿੱਚਣੀ ਹੈ, ਰੈਡਕਲਿਫ ਵੱਡਾ ਵਕੀਲ ਸੀ, ਪਰ ਉਹ ਪਹਿਲਾਂ ਕਦੇ ਭਾਰਤ ਨਹੀਂ ਸੀ ਆਇਆ, ਨਾ ਉਹ ਇਲਾਕੇ ਦੀ ਲੋਕਾਂ ਦੀ ਤਰਬੀਅਤ ਜਾਂ ਸੈਂਸਿਟੀਵਿਟੀਜ਼ ਤੋਂ ਵਾਕਿਫ ਸੀ। ਉਹਨੇ ਜਿਸ ਅੰਦਾਜ਼ ਦੇ ਵਿੱਚ ਉਹਨੇ 1941 ਦੀ ਮਰਦਮਸ਼ੁਮਾਰੀ ਕੱਢੀ ਔਰ ਜਿਸ ਨਾ ਉਹ ਉਸ ਖਿੱਤੇ ਤੋਂ ਵਾਕਿਫ ਸੀ, ਜਿਵੇਂ ਉਹਨੇ ਲਾਈਨ ਖਿੱਚੀ ਔਰ ਨਤੀਜਾ ਜਿਹੜੀ ਡਿਵੀਜ਼ਨ ਸਤੰਬਰ 1948 ਦੇ ਵਿੱਚ ਹੋਣੀ ਸੀ, ਉਹ ਅਗਸਤ 1947 ਦੇ ਵਿੱਚ ਜਿਹੜੀ ਹੈ ਉਹ ਕਰ ਦਿੱਤੀ ਗਈ। ਔਰ ਲੋਕਾਂ ਨੂੰ ਨਾ ਉਹ ਜ਼ਹਿਨੀ ਤੌਰ ਤੇ ਤਿਆਰ, ਨਾ ਮਾਨਸਿਕ ਤੌਰ ਤੇ ਤਿਆਰ। ਜੇ ਇਹੀ ਪ੍ਰੋਪਰ ਸਪਟੈਂਬਰ 48 ਤੱਕ ਜਾ ਕੇ ਡਿਵੀਜ਼ਨ ਹੁੰਦੇ, ਔਰ ਇਸ ਸਬਜੈਕਟ 'ਚ ਅਸੀਂ ਇਹ ਡਿਸਕਸ ਨਹੀਂ ਕਰ ਰਹੇ ਕਿ ਸਿੱਖ ਲੀਡਰਸ਼ਿਪ ਨੇ ਕਿਵੇਂ ਅਹਿਮਕਾਨਾ ਤੌਰ ਦੇ ਉੱਤੇ ਆਪਣੀ ਕਿਸਮਤ ਕਾਂਗਰਸ ਨਾਲ ਜੋੜੀ, ਜਾਂ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਲੈਣ ਦੀ ਆਪਸ਼ਨ, ਜਾਂ ਕਾਇਦੇ ਆਜ਼ਮ ਦੀ ਆਪਸ਼ਨ ਉਸ ਪਾਰਟ ਦੀ ਪਾਕਿਸਤਾਨ ਦੇ ਨਾਲ ਇੱਕ ਫੈਡਰਲ ਸਿਸਟਮ ਵਾਂਗ ਸਮਝੌਤਾ ਕਰਨ ਦੀ, ਜਾਂ ਈਵਨ ਨਹਿਰੂ ਗਾਂਧੀ ਦੇ ਨਾਲ ਕੋਈ ਵੀ ਲਿਖਤੀ ਪੜਤੀ ਕੁਛ ਨਾ ਕਰਨ ਦੀ। ਇਹ ਵਿਸ਼ਾ ਨਹੀਂ ਹੈ, ਵਿਸ਼ਾ ਇਹੀ ਹੈ ਕਿ ਕੀ ਇਹ ਬਲੱਡੀ ਪਾਰਟ ਜਿਹੜਾ ਖੂਨ ਖਰਾਬਾ ਹੁੰਦਾ ਹੈ, 15 ਲੱਖ ਲੋਕ ਮਰਦੇ ਨੇ, 1.5 ਕਰੋੜ ਬੇਘਰੇ ਨੇ, ਕੀ ਇਹ ਰੋਕਿਆ ਜਾ ਸਕਦਾ ਸੀ? ਹਾਂ, ਰੋਕਿਆ ਜਾ ਸਕਦਾ ਸੀ। ਇਸ ਲਈ ਸਭ ਤੋਂ ਵੱਡੇ ਗੁਨਾਹਗਾਰ ਬ੍ਰਿਟਿਸ਼ ਨੇ। ਔਰ ਜਦੋਂ ਕਦੇ ਦੁਨੀਆ ਦੇ ਵਿੱਚ ਕਈ ਚੀਜ਼ਾਂ ਸਦੀਆਂ ਬਾਅਦ ਖੁੱਲ੍ਹਦੀਆਂ ਨੇ, ਮੈਂ ਸਮਝਦਾ ਹਾਂ ਵੀ ਇਸ ਦੇ ਲਈ ਇਹਨਾਂ ਨੂੰ ਆਨਸਰੇਬਲ ਠਹਿਰਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇਹਨਾਂ ਦੇ ਕੋਲ ਹੀ ਸਾਰਿਆਂ ਦੀ ਕਿਸਮਤ ਸੀ। ਇਹ ਰੂਲਰ ਸੀ ਤੇ ਜਦੋਂ ਇੱਕ ਤਾਕਤ ਨਿਕਲਦੀ ਹੈ, ਉਹਨਾਂ ਨੂੰ ਕਿਸੇ ਨੇ ਜੰਗ ਕਰਕੇ ਤਾਂ ਨਹੀਂ ਕੱਢਿਆ। ਜੇ ਤਾਂ ਬ੍ਰਿਟਨ ਨੂੰ ਜਰਮਨ ਜਾਂ ਜਾਪਾਨ ਦੀਆਂ ਫੌਜਾਂ ਆ ਕੇ ਹਰਾ ਦਿੰਦੀਆਂ ਤੇ ਫਿਰ ਉਹ ਜ਼ਿੰਮੇਵਾਰ ਹੁੰਦੇ। ਜਦੋਂ ਇਹਨਾਂ ਨੇ ਹੀ ਫੈਸਲਾ ਕੀਤਾ ਛੱਡਣਾ ਇਹਨਾਂ ਦਾ ਸੀ। ਔਰ ਤੁਸੀਂ ਦੇਖੋਗੇ ਕਿ ਇਸ ਸਾਰੇ 'ਚ ਇੱਕ ਵੀ ਬ੍ਰਿਟਿਸ਼ ਸੋਲਜਰ ਨਹੀਂ ਮਾਰਿਆ ਗਿਆ। ਉਹਨਾਂ ਨੇ ਬਿਲਕੁਲ ਸੇਫਲੀ ਆਪਣੇ ਆਪ ਨੂੰ, ਉਹਨਾਂ ਦੀ ਕੋਈ ਮੇਮ, ਕੋਈ ਉਹਨਾਂ ਦਾ ਮੇਮਣਾ, ਕੋਈ ਹੋਰ ਤੁਹਾਨੂੰ ਨਹੀਂ ਲੱਗੇਗਾ ਕਿ ਬਈ ਕਿਸੇ ਦਾ ਕੋਈ ਨੁਕਸਾਨ ਹੋਇਆ। ਬਿਲਕੁਲ ਸੇਫਲੀ ਉੱਥੋਂ ਨਿਕਲੇ। ਇੰਟਰਸਟ ਵੀ ਜਿਹੜੇ ਨੇ ਉਹਨਾਂ ਨੇ ਦੋਨਾਂ ਮੁਲਕਾਂ, ਖਾਸ ਤੌਰ ਤੇ ਭਾਰਤ ਦੇ ਨਾਲ, ਇਹ ਇਵੇਂ ਹੀ ਸੀ ਕਿ ਇੱਕ ਬਾਣੀਆ ਜਾਣ ਲੱਗਿਆ ਦੂਜੇ ਬਾਣੀਆਂ ਨੂੰ ਬਹੀਆਂ ਦੇ ਜਾਂਦਾ, ਪਰ ਉਹ ਕਹਿੰਦਾ ਵੀ ਪੁਰਾਣੇ ਬਹੀ ਖਾਤੇ ਦੇ ਮੁਤਾਬਕ ਅਸੀਂ ਐਕਟ ਕਰਦੇ ਰਵਾਂਗੇ। ਔਰ ਮੈਂ ਸਮਝਦਾ ਵੀ ਇਸ ਦੇ ਲਈ ਇਹ ਪਾਰਟੀਸ਼ਨ ਨੂੰ ਲਗਭਗ 1 ਸਾਲ ਪਹਿਲਾਂ ਲੈ ਆਉਣਾ ਬਿਨਾਂ ਕੋਈ ਤਿਆਰੀ ਕੀਤੇ। ਔਰ ਉਹਨਾਂ ਦੇ ਕੋਲ ਫੌਜ ਆਪਣੀ ਸੀ। ਜੇ ਈਵਨ ਇਸ ਕਿਸਮ ਦੀ ਵਰਸਟ ਜਿਹੜੀ ਸਿਵਲ ਵਾਰ ਵਾਂਗ ਜਿਹੜੀ ਬਣ ਗਈ, ਉਹ ਰਾਈਟਿੰਗ ਤੋਂ ਹੀ ਸ਼ੁਰੂ ਹੋਈ। ਜੇ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿ ਖੂਨ ਹਿੰਦੂ ਦਾ ਡੁੱਲ ਰਿਹਾ, ਕਿ ਸਿੱਖ ਦਾ ਡੁੱਲ ਰਿਹਾ, ਕਿ ਮੁਸਲਮਾਨ ਦਾ ਡੁੱਲ ਰਿਹਾ। ਉਹਨਾਂ ਨੇ ਆਪਣੇ ਹੱਕ ਜਿਹੜੇ ਨੇ ਉਹ ਮਹਿਫੂਜ਼ ਕੀਤੇ। ਔਰ ਇਸ ਦੇ ਲਈ ਜੇ ਕੋਈ ਵਾਹਦ ਤੌਰ ਦੇ ਉੱਤੇ ਜ਼ਿੰਮੇਵਾਰ ਪਾਰਟੀਸ਼ਨ ਤੱਕ ਪਹੁੰਚਾਉਣ ਲਈ ਗਾਂਧੀ, ਨਹਿਰੂ, ਪਟੇਲ ਔਰ ਉਸ ਤੋਂ ਵੀ ਪਹਿਲਾਂ ਲਾਜਪਤ ਰਾਏ ਔਰ ਸਾਵਰਕਰ ਦੀ ਆਈਡੀਓਲੋਜੀ ਜ਼ਿੰਮੇਵਾਰ ਹੈ। ਔਰ ਪਾਰਟੀਸ਼ਨ ਦੇ ਦੌਰਾਨ ਇਸ ਕਿਸਮ ਦੀ ਖੂਨੀ ਵੰਡ ਜਿਹੜੀ ਹੈ ਉਸ ਦੇ ਲਈ
ਸੋਲਲੀ ਬ੍ਰਿਟਿਸ਼ ਜ਼ਿੰਮੇਵਾਰ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਪਿਓਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।